ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 13 ਜਨਵਰੀ 2017 ਪਹਿਲੀ ਮਾਘ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਉਹ ਦੇਖ ਸਕਦੇ ਨੇ TV84 ਨੂੰ roku, ਜਾਦੂ ਬਾਕਸ, ਬੈਲ 5 ਕੈਨੇਡਾ, RCN, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ, ਫੇਸਬੁੱਕ ਤੇ ਗਲੋਬਲ CPN ਦੀ ਐਪ ਰਾਹੀਂ TV84 ਨੂੰ ਦੇਖ ਸਕਦੇ ਨੇ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅੱਜ ਨਾਨਕਸ਼ਾਹੀ ਸੰਮਤ ਅਨੁਸਾਰ ਮਾਘੀ ਦਾ ਦਿਨ ਹੈ ਤੇ ਜਿਸ ਨੂੰ ਕਿ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਹੀ ਪਿਆਰ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਹਨ। ਤੇ ਇਹ ਮਹੀਨਾ ਮੇਰੇ ਖਿਆਲ ਵਿੱਚ, ਜਾਂ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਜਿਹੜੇ ਗੁਰੂ ਘਰ ਵਿੱਚ ਜਿਹੜੇ ਪ੍ਰਚਾਰਕ ਨੇ ਉਹ ਇਹੀ ਦੁਹਰਾਉਂਦੇ ਨੇ ਕਿ ਜਿਹੜਾ ਮਾਘੀ ਦਾ ਦਿਨ ਹੈ ਉਹ 40 ਮੁਕਤਿਆਂ ਦੀ ਯਾਦ ਵਿੱਚ ਹੀ ਮਨਾਇਆ ਜਾਂਦਾ ਹੈ। ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਇਸ ਦਿਨ ਦੀ ਮਹੱਤਤਾ ਬਾਰੇ। ਜੀ ਡਾਕਟਰ ਸਾਹਿਬ। ਦੇਖੋ, ਸਾਡੀ ਦੋ ਵੇਲੇ ਦੀ ਅਰਦਾਸ ਦਾ ਇੱਕ ਇੱਕ ਸ਼ਬਦ ਸਾਡੇ ਇਤਿਹਾਸ ਨੂੰ ਸਾਨੂੰ ਰੋਜ਼ਾਨਾ ਯਾਦ ਕਰਵਾਉਂਦਾ ਹੈ ਜੀ। ਔਰ ਜਦੋਂ ਅਸੀਂ 10 ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕਰਨ ਤੋਂ ਬਾਅਦ ਵਾਹਿਗੁਰੂ ਵਾਹਿਗੁਰੂ ਕਹਿ ਕੇ ਅਗਲਾ ਪਾਰਟ ਅਰਦਾਸ ਰੂਪ ਦੇ ਵਿੱਚ ਪ੍ਰੇਅਰ ਜਿਹੜੀ ਹੈ ਉਸ ਕਰਦੇ ਹਾਂ, ਤਾਂ ਫਿਰ ਉਹ ਸ਼ਬਦ ਨੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਟ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜੀ। ਹੁਣ ਜ਼ਾਹਰ ਹੈ ਕਿ 10 ਗੁਰੂ ਸਾਹਿਬਾਨ ਤੋਂ ਬਾਅਦ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਸਾਹਿਬ ਦਾ ਦਰਜਾ। ਉਸ ਤੋਂ ਬਾਅਦ ਈਵਨ 4 ਸਾਹਿਬਜ਼ਾਦਿਆਂ ਤੋਂ ਵੀ ਪਹਿਲਾਂ ਅਸੀਂ 5 ਪਿਆਰਿਆਂ ਨੂੰ ਯਾਦ ਕਰਦੇ ਜੀ। ਕਿਤੇ ਇਹ ਨਾ ਲੱਗੇ ਕਿ ਅੱਜ ਜਿਵੇਂ ਉਹ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਟੱਬਰਾਂ ਦੀ ਡਾਇਨੈਸਟੀ ਬਣੀ ਹੈ, ਜਿਹੜਾ ਕੋਈ ਜਿੱਥੇ ਬਹਿ ਗਿਆ, ਜੇ ਬਾਦਲ ਨੇ ਦੂਜੇ ਨੇ, ਉਹ ਸਭ ਆਪਣੇ ਟੱਬਰਾਂ ਨੂੰ ਅੱਗੇ ਲਿਆਉਂਦੇ ਨੇ। ਉਹਨਾਂ ਦੇ ਲਈ ਆਮ ਲੋਕ ਜਨਤਾ ਕੋਈ ਮੈਟਰ ਨਹੀਂ ਕਰਦੇ ਜੀ। ਰਾਦਰ ਜਿਹੜੇ ਬੁੱਢੇ 75 ਸਾਲ ਤੋਂ ਉੱਪਰ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਨੇ, ਉਹ ਵੀ ਆਪਣੇ ਮੁੰਡਿਆਂ ਦਾ ਕਲੇਮ ਅੱਗੇ ਪੇਸ਼ ਕਰਦੇ ਨੇ, ਜੀ ਉਹਨਾਂ ਨੂੰ ਦਿਓ, ਜਾਂ ਘਰ ਵਾਲੀਆਂ ਨੂੰ ਖੜਾ ਕਰ ਦਿੰਦੇ ਨੇ ਜੀ। ਹੁਣ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ, ਸਿੱਖ ਇਤਿਹਾਸ ਦੀ ਗੱਲ ਕਰਦੇ ਤੇ ਫਿਰ ਗੁਰੂ ਨੇ, ਔਰ ਇਹ ਅਕਸਰ ਸ਼ਬਦ ਮੈਂ ਪੜ੍ਹੇ, ਮੈਂ ਦੁਹਰਾਉਂਦਾ ਵੀ ਹਾਂ, ਕਿ ਗੁਰੂ ਨੇ ਆਪਣੇ ਬਿੰਦੀ ਪੁੱਤਰ ਕੁਰਬਾਨ ਕਰਕੇ ਨਾਦੀ ਪੁੱਤਰ ਖਾਲਸੇ ਨੂੰ ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ ਨਵਾਜਿਆ ਜੀ। ਬਿੰਦੀ ਬਾਇਓਲੋਜੀਕਲ ਸਨਸ ਨੂੰ ਕਹਿੰਦੇ ਨੇ। ਸੋ ਗੁਰੂ ਸਾਹਿਬ ਨੇ ਆਪਣੇ ਚਾਰੋਂ ਪੁੱਤਰ ਕੁਰਬਾਨ ਕੀਤੇ। ਔਰ ਜਿਹੜਾ ਨਾਦ ਸ਼ਬਦ ਨੂੰ ਕਹਿੰਦੇ ਨੇ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ, 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ, ਔਰ ਬਾਣੀ ਸ਼ਬਦ ਹੈ, ਔਰ ਸ਼ਬਦ ਚੋਂ ਪੈਦਾ ਹੋਇਆ ਇਹ ਪੁੱਤਰ ਹੈ, ਨਾਦ ਚੋਂ ਜੀ। ਔਰ ਇਹੀ ਗੱਲ ਸਾਡੀ ਅਰਦਾਸ 'ਚ ਵੀ ਹੈ ਕਿ 4 ਸਾਹਿਬਜ਼ਾਦਿਆਂ ਦੀ ਗੱਲ ਬਾਅਦ 'ਚ ਹੈ, ਪਹਿਲਾਂ 5 ਪਿਆਰਿਆਂ ਦੀ ਹੈ। ਉਹ 5 ਪਿਆਰੇ ਜਿਨ੍ਹਾਂ ਨੇ 1699 ਈਸਵੀ 1756 ਬਿਕਰਮੀ ਦੀ ਵਿਸਾਖੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਕਾਮ ਤੇ ਆਪਣੇ ਸੀਸ ਗੁਰੂ ਦੀ ਤੇਗ ਦੇ ਅੱਗੇ ਆ ਕੇ ਅਰਪਣ ਕੀਤੇ ਸਨ ਜੀ। ਫਿਰ ਅਸੀਂ 4 ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ। ਔਰ ਉਸ ਤੋਂ ਬਾਅਦ ਜਿਹੜਾ ਦਰਜਾ ਹੈ ਸਾਡੀ ਯਾਦ ਦੇ ਵਿੱਚ, ਉਹ 40 ਮੁਕਤਿਆਂ ਦਾ ਹੈ। ਹੁਣ ਮੁਕਤ ਸ਼ਬਦ ਫਰੀਡਮ ਨੂੰ ਕਹਿੰਦੇ ਨੇ, ਮੁਕਤ ਹੋ ਜਾਣਾ। ਬਹੁਤ ਵਾਰ ਹਿੰਦੂ ਥਾਟ ਦੇ ਵਿੱਚ ਜਿਹੜਾ ਮੁਕਤੀ ਦਾ ਸ਼ਬਦ ਹੈ, ਜਾਂ ਹਿੰਦੂ ਫਿਲਾਸਫੀ ਦੇ ਵਿੱਚ, ਉਹ ਮਰਨ ਤੋਂ ਬਾਅਦ ਦੀ ਗੱਲ ਹੈ, ਔਰ ਮਰਨ ਤੋਂ ਬਾਅਦ ਨੂੰ ਹੀ ਚੈਲੰਜ ਕਰਦੇ ਹਾਂ। ਜਿਹੜਾ ਗੁਰਬਾਣੀ ਦੇ ਵਿੱਚ ਯਾਦ ਕਰਵਾਇਆ ਗਿਆ ਸੀ ਕਿ ਸ਼ਾਇਦ ਭਗਤ ਨਾਮਦੇਵ ਜੀ ਦਾ ਇਹ ਸ਼ਬਦ ਹੈ ਕਿ ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ, ਕਿ ਹੇ ਵਾਹਿਗੁਰੂ, ਮੈਨੂੰ ਤਾਂ ਜਿਉਂਦੇ ਜੀ ਮੁਕਤੀ ਚਾਹੀਦੀ ਹੈ, ਜੇ ਮਰਨ ਤੋਂ ਬਾਅਦ ਮਿਲੇਗੀ ਤਾਂ ਉਸ ਮੁਕਤੀ ਨੂੰ ਕਿਹਨੇ ਦੇਖੇ। ਸੋ ਇੱਥੇ ਜਦੋਂ ਅਸੀਂ ਇਹਨਾਂ ਮੁਕਤਿਆਂ ਨੂੰ, ਜਿਨ੍ਹਾਂ ਨੂੰ ਅਸੀਂ ਲਿਬਰੇਟਿਡ ਵਨਸ, ਜਿਹੜੇ ਆਜ਼ਾਦ
ਮੋਹ ਦੇ ਬੰਧਨ ਚੋਂ ਆਜ਼ਾਦ ਹੋਏ, ਜਿਹੜੇ ਗੁਰੂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਨੇ ਆਪਣਾ ਆਪ ਰੱਖ ਦਿੱਤਾ ਹੈ। ਔਰ ਇਹ ਦਿਨ ਮੈਨੂੰ ਆਪਣੇ ਨੁਕਤਾ ਨਿਗਾਹ ਤੋਂ ਵੀ, ਕਿਉਂਕਿ ਅਸੀਂ ਗੁਨਾਹਗਾਰ ਹਾਂ ਔਰ ਮੈਂ ਸਮਝਦਾ ਵੀ ਸਾਰਾ ਸਾਲ ਜਿਹੜਾ ਅਸੀਂ ਗੁਜ਼ਾਰਿਆ ਹੁੰਦਾ ਹੈ ਉਸ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਅਸੀਂ ਗੁਰੂ ਨੂੰ ਬੇਦਾਵਾ ਦਿੱਤਾ ਹੁੰਦਾ ਹੈ। ਬਹੁਤ ਵਾਰ ਜਿਹੜੀ ਕਹਾਣੀ ਦਾ ਰੁਖ ਹੁੰਦਾ ਹੈ ਸਾਡੇ ਸੁਣਾਉਣ ਵਾਲਿਆਂ ਦਾ ਜਾਂ ਦੂਜਿਆਂ ਦਾ, ਉਹ ਜ਼ਿਆਦਾ ਜ਼ੋਰ ਇਸ 'ਤੇ ਹੁੰਦਾ ਹੈ ਕਿ ਜੀ ਅਨੰਦਪੁਰ ਦੇ ਕਿਲੇ ਦੇ ਘੇਰੇ ਵੇਲੇ ਭੁੱਖ ਦੇ ਦੁੱਖੋਂ ਫਿਰ ਉਸ ਨੂੰ ਬੜੇ ਅੰਦਾਜ਼ ਕਹਿਣਗੇ ਕਿ ਫਰੀਦਾ ਮੌਤੋਂ ਭੁੱਖ ਬੁਰੀ, ਕਿ ਮਰਨ ਨਾਲੋਂ ਵੀ ਭੁੱਖ ਮਾੜੀ ਹੈ। ਜੀ ਕਿਵੇਂ ਉਹਨਾਂ 40 ਸਿੱਖਾਂ ਨੇ ਜਿਹੜੇ 10ਵੇਂ ਪਾਤਸ਼ਾਹ ਨੂੰ ਬੇਦਾਵਾ ਦਿੱਤਾ ਔਰ ਲਿਖ ਕੇ ਦਿਆ ਹੈ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਅਸੀਂ ਸਾਰੇ ਇਤਿਹਾਸ ਨੂੰ ਉਹੀ ਦੁਹਰਾਉਂਦੇ। ਪਰ ਮੈਂ ਸਮਝਦਾ ਵੀ ਅਸੀਂ ਦਿਨ ਦੇ ਵਿੱਚ ਜਾਂ ਜੇ ਇਸ ਵਰੇ ਦੀ ਗੱਲ ਹੀ ਕਰੀਏ ਕਿੰਨੀ ਵਾਰ ਬੇਦਾਵਾ ਦਿੱਤਾ ਹੋਏਗਾ। ਹੁਣ ਬੇਦਾਵਾ ਕੀ ਹੈ? ਦਾਅਵੇਦਾਰੀ ਹੈ। ਦਾਅਵੇਦਾਰੀ ਹੈ ਜਦੋਂ ਕਿ ਅਸੀਂ ਗੁਰੂ ਦਾ, ਜਦੋਂ ਅਸੀਂ ਆਪਣਾ ਆਪਾ ਗੁਰੂ ਨੂੰ ਦਿੰਦੇ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਹੁਣ ਇਹ ਗੁਰੂ ਦਾ ਸਾਡੇ ਨਾਲ ਇਕਰਾਰਨਾਮਾ ਹੈ ਕਿ ਜੇ ਤੁਸੀਂ ਆਪਣਾ ਆਪਾ ਮੈਨੂੰ ਦਿੰਦੇ ਹੋ ਫਿਰ ਤੁਹਾਡਾ ਹਾਫਜ਼ ਮੈਂ, ਫਿਰ ਤੁਹਾਡਾ ਰਖਵਾਲਾ ਅਕਾਲ ਪੁਰਖ ਹੈ ਔਰ ਮੈਂ ਤੁਹਾਡੇ ਨਾਲ ਖਲੋਤਾ। ਹੁਣ ਜਦੋਂ ਅਸੀਂ ਗੁਰੂ ਦੀ ਗੱਲ ਨੂੰ ਨਾ ਮੰਨੀਏ ਕਿਸੇ ਵੀ ਮੁੱਦੇ ਦੇ ਉੱਤੇ ਜੀਵਨ ਦੇ ਵਿੱਚ, ਤੇ ਫਿਰ ਇਹ ਬੇਦਾਵਾਪਨ ਹੈ। ਇਸ ਦਾ ਮਤਲਬ ਹੈ ਕਿ ਅਸੀਂ ਗੁਰੂ ਦੇ ਉੱਤੇ ਇਤਕਾਦ ਨਹੀਂ ਰੱਖਦੇ, ਬਾਕੀ ਸਭ ਕੁਝ ਫਿਰ ਰਸਮੀ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਜਦੋਂ ਇਹਨਾਂ 40 ਮੁਕਤਿਆਂ ਨੂੰ ਅੱਜ ਯਾਦ ਕਰ ਰਹੇ ਹਾਂ ਔਰ ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਜਿਹੜਾ ਹੈ ਉਹ ਦਿਨ ਹੈ 40 ਮੁਕਤਿਆਂ ਦਾ। ਮਾਘੀ ਇਸ ਲਈ ਅਸੀਂ ਕਹਿੰਦੇ ਹਾਂ, ਕੋਈ ਮਾਘੀ ਦਾ ਸ਼ੁਭ ਜਾਂ ਅਸ਼ੁਭ ਹੋਣਾ ਕੋਈ ਮਹੀਨੇ ਨਾਲ ਸੰਬੰਧਿਤ ਨਹੀਂ ਹੈ, ਕਿਉਂਕਿ ਹਿੰਦੂ ਥਾਟ ਦੇ ਵਿੱਚ ਮਾਘ ਦਾ ਮਹੀਨਾ ਬ੍ਰਾਹਮਣ ਨੂੰ ਧਿਆਨ ਦੇਣ ਦੇ ਲਈ ਗੰਗਾ, ਜਮਨਾ, ਗੋਦਾਵਰੀ, ਤ੍ਰਿਵੇਣੀ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜਾ ਅਹਿਮ ਮੰਨਿਆ ਜਾਂਦਾ ਹੈ। ਔਰ ਉਹਨਾਂ ਨੇ ਉਹਨੂੰ ਬਣਾਇਆ ਹੀ ਇਸ ਤਰੀਕੇ ਨਾਲ ਕਿ ਵੀ ਤੀਰਥਾਂ 'ਤੇ ਇਸ਼ਨਾਨ ਕਰੋ ਅਤੇ ਵੱਧ ਤੋਂ ਵੱਧ ਬ੍ਰਾਹਮਣ ਨੂੰ ਦਾਨ ਦਿਓ। ਉਹ ਅਸੀਂ ਜਦੋਂ ਵਿਚਾਰ ਕਰਾਂਗੇ ਮਾਘ ਮਹੀਨੇ ਦੀ ਤੁਖਾਰੀ ਰਾਗ ਔਰ ਮਾਝ ਰਾਗ ਦੇ ਵਿੱਚ, ਤੇ ਉਹਦੇ 'ਚ ਬਿਗਨਿੰਗ ਹੀ ਮਾਝ ਰਾਗ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਕੀਤੀ ਕਿ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਕਿ ਸਾਡੇ ਇੱਥੇ ਜਿਹੜਾ ਹੈ ਕੋਈ ਦਰਿਆਵਾਂ ਦੇ ਵਿੱਚ ਨਹਾਉਣ ਦੀ ਗੱਲ ਨਹੀਂ ਹੈ। ਇੱਥੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਕਿ ਦਾਨ ਬ੍ਰਾਹਮਣ ਨੂੰ ਨਹੀਂ ਦੇਣਾ ਹੈ, ਇਹ ਤਾਂ ਜਦੋਂ ਵਾਹਿਗੁਰੂ ਦੇ ਨਾਂ ਨੂੰ ਪੜ੍ਹਨ ਵਾਲਿਆਂ 'ਚ, ਜਪਣ ਵਾਲਿਆਂ 'ਚ, ਉਹਦੇ 'ਚ ਜੁੜਿਆ ਹੋਇਆਂ ਦੀ ਅਸੀਂ ਸੰਗਤ ਕਰਦੇ ਹਾਂ, ਇਹ ਧੂੜੀ ਇਸ਼ਨਾਨ ਹੈ ਜੀ। ਤੇ ਫਿਰ ਜਿਹੜਾ ਰੱਬ ਦੇ ਨਾਂ ਦਾ ਹੀ ਅੱਗੋਂ ਦਾਨ ਵੰਡਣਾ ਕਿ ਰੱਬ ਨੂੰ ਜੋ ਆਪ ਜਪੇ ਅਵਰਾ ਨਾਮ ਜਪਾਵੇ। ਸੋ ਇਹ ਬਹੁਤ ਵਾਰੀ, ਕਿਉਂਕਿ ਦਿਨ ਤਾਂ ਉਹੀ ਹੁੰਦੇ ਨੇ ਕੈਲੰਡਰ ਦੇ, ਜਦੋਂ ਨਾਲ ਮਿਲ ਜਾਂਦੇ ਨੇ ਤੇ ਕਈ ਵਾਰ ਇਹ ਜਿਹੜਾ ਦੂਸਰਾ ਪੱਖ ਹੈ ਉਹ ਹਾਵੀ ਹੋ ਜਾਂਦਾ ਹੈ। ਔਰ ਇਹ ਬੇਸ਼ੱਕ ਉਹ ਲੋਹੜੀ ਨਾਲ ਜੁੜਿਆ ਪਾਠ ਹੋਏ ਜਿਹਦਾ ਭਾਵੇਂ ਕਲਚਰ ਨਾਲ ਸੰਬੰਧ ਹੈ, ਪਰ ਤੁਸੀਂ ਕੁੱਲ ਮਿਲਾ ਕੇ ਦੇਖੋ ਕਿਵੇਂ ਉੱਥੇ ਹੁੰਦਾ ਸੀ ਜੀ, ਇਹ ਅੱਗ ਦੇ ਵਿੱਚ ਤੁਸੀਂ ਉਹ ਸੁੱਟ ਰਹੇ ਹੋ, ਤਾਂਬੇ ਦਾ ਮੋਰੀ ਵਾਲਾ ਪੈਸਾ ਸੁੱਟ ਰਹੇ ਹੋ, ਵਿੱਚ ਤਿਲ ਸੁੱਟ ਰਹੇ ਹੋ, ਦੂਜਾ ਜਿਵੇਂ ਅਗਨੀ ਦੇਵਤੇ ਨੂੰ ਹਵਨ, ਜੇ ਤੁਸੀਂ ਜਿਹੜੀਆਂ ਚੀਜ਼ਾਂ ਉਹ ਸਰੋਂ ਦੇ ਤੇਲ 'ਚ ਪਾ ਕੇ ਸੁੱਟੀਆਂ ਜਾਂਦੀਆਂ ਸੀ ਲੋਹੜੀ ਬਾਲ ਕੇ, ਉਹ ਤੁਸੀਂ ਇਹਨਾਂ ਦਾ ਹਵਨ ਦੇਖੋਗੇ ਤਾਂ ਉਹਦੇ 'ਚ ਉਹੀ ਕੁਛ ਹੁੰਦਾ, ਕੁਛ ਨਾ ਕੁਛ ਉਸ ਸਮੱਗਰੀ ਦਾ। ਸੋ ਕੁੱਲ ਮਿਲਾ ਕੇ ਜਿਹੜੀ ਚੀਜ਼ ਹਾਲਾਂਕਿ ਕਲਚਰ ਦੇ ਵਿੱਚ ਲੋਹੜੀ ਦਾ ਸੰਬੰਧ ਜਿਹੜਾ ਉਹ ਠੰਡ ਦੇ ਜਾਣ ਨਾਲ, ਹੁਣ ਤਾਂ ਵੈਦਰ ਬਦਲ ਗਏ, ਹੁਣ ਤਾਂ ਠੰਡ ਅਜੇ ਹੁਣ ਆਣੀ ਹੈ, ਉੱਥੇ ਵੀ ਇੱਥੇ ਵੀ ਅਜੇ ਆਣੀ ਹੈ ਜੀ ਜੀ। ਲੇਕਿਨ ਇਹ ਉਸ ਆਈ ਜਦੋਂ ਸੀ ਕਿ ਭਾਈ ਲੋਹੜੀ ਆਈ ਤੇ ਪਾੜਾ ਉੱਡ ਗਿਆ ਔਰ ਇਹ ਇਨ ਏ ਵੇ ਬਸੰਤ ਜਾਂ ਸਪਰਿੰਗ ਦੀ ਸ਼ੁਰੂਆਤ ਦੀ ਗੱਲ ਸੀ, ਉਸ ਨਾਲ ਜੁੜਿਆ ਹੈ। ਪਰ ਉਹਨੂੰ ਵੀ ਬ੍ਰਾਹਮਣਾਂ ਨੇ ਐਸੀ ਚਲਾਕੀ ਦੇ ਨਾਲ ਜਿਹੜਾ ਉਹ ਆਪਣੇ ਖਾਤੇ 'ਚ ਪਾ ਕੇ ਉਹ ਹਵੰਜਾ ਹੀ ਬਣਾ ਦਿੱਤਾ, ਅੱਗ ਸੇਕਣ ਨੂੰ, ਅੱਗ ਬਾਲਣ ਨੂੰ। ਸੋ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਮਾਘ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਸ਼ੁਭ ਦਿਹਾੜਾ ਹੈ। ਸੋ ਸ਼ੁਭ ਅਸ਼ੁਭ ਇਸ ਲਈ ਨਹੀਂ ਹੈ ਕਿ ਕੋਈ ਉਦਣ ਇਹਨਾਂ ਦੇ ਕਹਿਣ, ਸਾਡੇ ਲਈ ਇਹ ਹੈ ਔਰ ਇਹਦੇ 'ਚ ਵੀ ਇਸ ਗੱਲ ਦਾ ਧਿਆਨ ਰਹੇ। ਬਹੁਤ ਵਾਰ ਕੁਛ ਇਤਿਹਾਸਕ ਵੇਰਵੇ ਵੀ ਵੇਰੀ ਕਰਦੇ ਨੇ। ਹੁਣ ਜਦੋਂ ਅਸੀਂ ਅਨੰਦਪੁਰ ਸਾਹਿਬ ਦਾ ਘੇਰਾ ਔਰ ਉਸ ਤੋਂ ਬਾਅਦ 9 ਮਹੀਨੇ ਬਾਅਦ ਘੇਰੇ ਦੇ ਸਰਸਾ ਦਾ ਕੰਢਾ, ਚਮਕੌਰ ਦੀ ਗੜੀ ਅਤੇ ਮਾਛੀਵਾੜੇ ਦੀ ਦੇ 10ਵੇਂ ਪਾਤਸ਼ਾਹ ਦਾ ਉਸ ਥਾਂ 'ਤੇ ਆਉਣਾ ਔਰ ਫਿਰ ਦੀਨਾ ਕਾਂਗੜ ਪਹੁੰਚਣਾ, ਉਹ ਸਾਰੇ ਨੂੰ ਦੇਖਦੇ। ਅਤੇ ਕਿਉਂਕਿ ਮਾਘੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਅਕਸਰ ਇਹ ਸ਼ਬਦ ਹੁੰਦਾ ਸੀ ਪੰਜਾਬ ਦੇ ਵਿੱਚ, ਅਸੀਂ ਵੀ ਬਚਪਨ 'ਚ ਸੁਣਦੇ ਰਹੇ, ਹੋਲਾ ਮਹੱਲਾ ਆਨੰਦਪੁਰ ਦਾ,
ਜੀ ਦੀਵਾਲੀ ਵਿਸਾਖੀ ਅੰਮ੍ਰਿਤਸਰ ਦੀ, ਮਾਘੀ ਮੁਕਤਸਰ ਦੀ। ਜੀ ਹੁਣ ਬਹੁਤ ਵਾਰ ਦਿਨਾਂ ਦੀ ਜਾਂ ਡੇਟਸ ਵੇਰੀ ਕਰ ਸਕਦੀਆਂ ਨੇ, ਪਰ ਕਿਉਂਕਿ ਜਿਸ ਥਾਂ ਨਾਲ ਸੰਬੰਧਿਤ ਕੋਈ ਥਾਂ ਸੀ ਉੱਥੇ ਮੌਸਮ ਦੇ ਅਨੁਕੂਲ ਜਾਂ ਫ੍ਰੀ ਹੋ ਕੇ ਜਿਹੜੇ ਬਹੁਤੇ ਸਿੱਖ ਸਨ ਕਿਰਸਾਨੀ ਵਾਲੇ ਸਨ, ਸੋ ਤੁਸੀਂ ਫਸਲਾਂ ਦੇ ਨਾਲ ਜੋੜ ਕੇ ਜਦੋਂ ਦੇਖਦੇ ਹੋ ਕਿ ਭਾਈ ਫ੍ਰੀ ਹੋ ਗਏ, 4 ਪੈਸੇ ਨੇ, ਤੁਸੀਂ ਉਸ ਅੱਜ ਦੇ ਜ਼ਮਾਨੇ ਵਾਂਗ ਤਾਂ ਟਰਾਂਸਪੋਰਟੇਸ਼ਨ ਨਹੀਂ ਸੀ ਕਿ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆ ਗਏ। ਸੋ ਬਹੁਤ ਵਾਰ, ਔਰ ਇਹ ਇਤਿਹਾਸਕਾਰਾਂ ਦਾ ਕਹਿਣਾ ਹੈ ਇੱਕ ਅੱਛੇ ਗਰੁੱਪ ਦਾ, ਕਿ ਇਹ ਜਿਹੜੀ ਜੰਗ ਮੁਕਤਸਰ ਦੀ ਹੋਈ ਖਿਦਰਾਣੇ ਦੀ ਢਾਬ ਦੇ ਕੰਢੇ, ਜਿਹੜਾ ਖਿਦਰਾਣਾ ਇਸ ਥਾਂ ਦਾ ਨਾਂ ਸੀ, ਇਹ ਗਰਮੀਆਂ ਦੇ ਵਿੱਚ ਹੋਈ, ਮਈ ਦੀ ਡੇਟ ਆਉਂਦੀ ਹੈ। ਲੇਕਿਨ ਇਸ ਨੂੰ ਮੁਕਤਸਰ ਸਾਹਿਬ ਵਿਖੇ ਮਨਾਉਣ ਦਾ ਜਾਂ ਮੇਲਾ ਲੱਗਣ ਦੀ ਗੱਲ ਜਿਹੜੀ ਹੈ ਉਹ ਮਾਘੀ ਦੇ ਨਾਲ ਜੁੜੀ, ਕਿ ਮਾਘੀ ਦੇ ਦਿਨ ਜਿਹੜਾ ਹੈ ਉਹ ਇਸ ਨੂੰ ਕੀਤਾ ਜਾਂਦਾ ਹੈ, ਉਸ ਥਾਂ ਦੇ ਉੱਤੇ ਇਕੱਠ ਹੁੰਦਾ ਹੈ। ਔਰ ਇਵੇਂ ਹੀ ਈਵਨ ਜਦੋਂ ਕੱਤਕ ਕੇ ਵਿਸਾਖ ਦੀ ਡਿਬੇਟ ਵੀ ਛਿੜਦੀ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ, ਤੇ ਅਕਸਰ ਇੱਕ ਜਿਹੜਾ ਸਾਈਜ਼ੇਬਲ ਸੈਕਸ਼ਨ ਹੈ ਹਿਸਟੋਰੀਅਨਸ ਦਾ, ਉਹਨਾਂ ਦਾ ਇਹ ਕਹਿਣਾ ਕਿ ਵੀ ਉਹਨਾਂ ਦਾ ਪ੍ਰਕਾਸ਼ ਵਿਸਾਖ ਦਾ, ਪਰ ਕਿਉਂਕਿ ਜਿਹੜੀ ਰਵਾਇਤ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੱਤਕ ਦੀ ਪੁੰਨਿਆ ਨੂੰ ਮਨਾਉਣ ਦੀ ਨਨਕਾਣਾ ਸਾਹਿਬ 'ਚ ਹੋਈ, ਇਵੇਂ ਉਹ ਕੱਤਕ ਦੀ ਪੁੰਨਿਆ ਦੇ ਨਾਲ ਹੀ ਫਿਰ ਦੁਨੀਆ ਭਰ ਦੇ ਵਿੱਚ ਅੱਜ ਉਸ ਨੂੰ ਮਨਾਇਆ ਜਾਂਦਾ। ਸੋ ਅਸੀਂ ਜਦੋਂ ਇਸ ਦਿਨ ਦੀ ਅਹਿਮੀਅਤ ਦੀ ਗੱਲ ਕਰਦੇ ਹਾਂ, ਇਤਿਹਾਸ ਤਾਂ ਸਾਰੇ ਵਾਕਫ ਨੇ, ਕੋਈ ਮੈਂ ਬਹੁਤ ਵੇਰ ਵਿੱਚ ਨਹੀਂ ਜਾਵਾਂਗਾ, ਕਿ ਜਿਨ੍ਹਾਂ ਨੂੰ ਬਿਦਾਵੀਏ ਕਿਹਾ, ਜਿਹੜੇ ਲਿਖ ਕੇ ਦੇ ਆਏ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਅਸੀਂ ਤਾਂ ਰੋਜ਼ ਬਿਦਾਵੀਏ ਬਣਦੇ, ਉਹਨਾਂ ਨੇ ਕਿਹਨਾਂ ਹਾਲਾਤਾਂ 'ਚ ਛੱਡਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬਹੁਤ ਉਹਨਾਂ ਦਾ ਸੰਬੰਧ ਮਾਝੇ ਦੇ ਨਾਲ ਜੁੜਦਾ, ਝਬਾਲ ਔਰ ਇਸ ਦੇ ਆਲੇ ਦੁਆਲੇ ਦੇ ਪਿੰਡ, ਜਿਹੜਾ ਸਾਡਾ ਫੋਕਸ ਹੈ ਉਸ ਥਾਂ ਦਾ ਮਾਝੇ ਦੇ ਵਿੱਚ। ਔਰ ਉਸ ਤੋਂ ਫਿਰ ਜਿਹੜਾ ਇੱਕ ਸਾਡਾ ਬਹੁਤ ਵੱਡਾ ਕਰੈਕਟਰ ਇਤਿਹਾਸ ਦਾ, ਔਰ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਨੈਸ਼ਨਲ ਜਿਹੜੇ ਸਿਲੈਕਟ ਕਰਦੇ ਨੇ, ਉਹਨਾਂ ਨੇ ਮਾਈ ਭਾਗੋ ਨੂੰ ਦੁਨੀਆ ਦੀਆਂ 3 ਵੱਡੀਆਂ ਜਿਹੜੀਆਂ ਇੰਸਪੀਰੇਸ਼ਨ ਮੋਟੀਵੇਸ਼ਨ ਵਾਲੀਆਂ ਔਰਤਾਂ ਬਹਾਦਰ, ਉਹਨਾਂ ਦੇ ਵਿੱਚ ਰੱਖਿਆ। ਫਿਰ ਮਾਈ ਭਾਗੋ, ਉਹਨਾਂ ਦੇ ਨਾਂ ਤੋਂ ਬਿਨਾਂ ਇਹ ਜਿਹੜਾ ਸਾਡਾ ਮੁਕਤਸਰ ਦਾ ਔਰ 40 ਮੁਕਤਿਆਂ ਦਾ ਇਤਿਹਾਸ ਮੁਕੰਮਲ ਨਹੀਂ ਹੁੰਦਾ ਵੀ ਕਿਵੇਂ ਮਾਈ ਭਾਗੋ ਨੇ। ਹੁਣ ਮਾਈ ਦਾ ਮਤਲਬ ਕੋਈ 17 ਸਾਲਾਂ ਦੀ ਉਹ ਮਾਤਾ ਨਹੀਂ ਹੈ, ਹਾਲਾਂ ਬਹੁਤ ਵਾਰ ਉਹਨਾਂ ਦਾ ਇਕੱਲਿਆਂ ਦਾ ਨਾਂ ਆਉਂਦਾ, ਪਰ ਮੈਂ ਕੁਛ ਥਾਵਾਂ ਦੇ ਉੱਤੇ ਰਿਸਰਚ 'ਚ ਦੇਖਿਆ ਕਿ ਜਿਹੜੇ ਸਿੰਘ ਆਏ ਉਸ 40 ਦੇ ਨਾਲ, ਉਹਨਾਂ ਦੇ ਵਿੱਚ ਉਹਨਾਂ ਦੇ ਹਸਬੈਂਡ, ਉਹਨਾਂ ਦੇ ਪਤੀ, ਜਿਨ੍ਹਾਂ ਦਾ ਨਾਂ ਨਿਧਾਨ ਸਿੰਘ ਕਰਕੇ ਆਉਂਦਾ, ਉਹ ਵੀ ਸਨ ਜਿਹੜੇ ਸ਼ਹੀਦ ਹੋਏ। ਉਹਨਾਂ ਦੇ ਭਰਾ ਭਾਗ ਸਿੰਘ ਦਾ ਨਾਂ ਵੀ ਆਉਂਦਾ। ਪਰ ਮਾਈ ਭਾਗੋ ਦਾ ਆਪਣਾ ਕੱਦ ਇੰਨਾ ਕੁੱਠਿਆ ਕਿ ਬਈ ਬਾਕੀ ਪਰਿਵਾਰਕ ਜਿਹੜੇ ਵੇਰਵੇ ਨੇ ਉਹ ਕਦੇ ਵੀ ਸਾਹਮਣੇ ਨਹੀਂ ਆਏ। ਤਾਂ ਬਹੁਤਿਆਂ ਨੂੰ ਮਾਈ ਲੱਗਦਾ ਹੈ ਕਿ ਵੀ ਕੋਈ 70-75 ਸਾਲਾਂ ਦੀ ਮਾਈ ਜਿਹੜੀ ਹੈ ਉਹ ਬਿਲਕੁਲ ਯੰਗ ਲੇਡੀ, ਜੇ ਅੱਜ ਦੇ ਅਮਰੀਕਨ ਕਾਂਟੈਕਸਟ ਕਹਿਣਾ ਹੋਏ। ਔਰ ਜਿਨ੍ਹਾਂ ਨੂੰ ਕਿਉਂਕਿ ਇਸ ਪਰਿਵਾਰ ਦਾ ਸੰਬੰਧ ਲੰਗਾਹਾ ਢਿੱਲੋਂ ਫੈਮਿਲੀ, ਜਿਨ੍ਹਾਂ ਨੇ ਕਦੇ ਬੜਾ ਰਿਸਕ ਲੈ ਕੇ ਗੁਰੂ ਅਰਜਨ ਸਾਹਿਬ ਨੂੰ, ਜਦੋਂ ਕਿ ਪਹਿਲੀ ਅੰਮ੍ਰਿਤਸਰ ਦੀ ਜੰਗ ਹੋਈ, ਚੌਧਰੀ ਲੰਗਾ ਬੇਸ਼ੱਕ ਉਹ ਮੁਗਲਿਆ ਹਕੂਮਤ ਦੇ ਥੱਲੇ ਚੌਧਰੀ ਸਨ, ਪਰ ਉਹਨਾਂ ਦਾ ਫੇਥ ਗੁਰੂ ਘਰ ਦੇ ਨਾਲ ਸੀ। ਔਰ ਉਹਨਾਂ ਦੇ ਘਰ ਦੇ ਵਿੱਚ ਹੀ ਝਬਾਲ 'ਚ ਗੁਰੂ ਹਰਗੋਬਿੰਦ ਸਾਹਿਬ ਦੀ ਬੇਟੀ ਵੀਰੋ ਦਾ ਆਨੰਦ ਕਾਰਜ ਹੋਇਆ ਸੀ, ਕਿਉਂਕਿ ਅੰਮ੍ਰਿਤਸਰ ਦੇ ਉੱਤੇ ਹਮਲਾ ਹੋ ਗਿਆ ਸੀ ਅੰਮ੍ਰਿਤਸਰ ਦੀ ਪਹਿਲੀ ਜੰਗ ਦੇ ਵੇਲੇ। ਸੋ ਇਹਨਾਂ ਦਾ ਸੰਬੰਧ ਇਹ ਕੋਈ ਆਲ ਆਫ ਏ ਸਡਨ ਨਹੀਂ ਹੈ, ਉਸ ਪਰਿਵਾਰ ਨਾਲ ਹੈ। ਔਰ ਉਸ ਪੀਰੀਅਡ ਦੇ ਵਿੱਚ ਜਿਹੜੇ ਸੁਲਝੇ ਹੋਏ ਜਾਂ ਧਰਮੀ ਔਰ ਚੌਧਰੀ ਕਿਸਮ ਦੇ ਲੋਕ ਸਨ, ਉਹ ਆਪਣੀਆਂ ਬੱਚੀਆਂ ਨੂੰ ਵੀ ਪੂਰਾ ਉਸ ਤਰੀਕੇ ਦੇ ਨਾਲ ਹੀ ਤਿਆਰ ਕਰਦੇ ਸਨ, ਘੋੜਸਵਾਰੀ ਔਰ ਪੂਰਾ ਜੰਗਜੂ ਕਲਾ ਔਰ ਦੂਸਰਾ ਸਾਰਾ। ਸੋ ਇਹ ਮਾਈ ਭਾਗੋ ਜਿਹੜੇ ਨੇ ਇਹ ਪੂਰੇ ਪ੍ਰਵੀਣ ਸਨ ਹਰ ਪੱਖੋਂ, ਔਰ ਜਿਹੜਾ ਅਨੰਦਪੁਰ ਸਾਹਿਬ ਨਾਲ ਜੁੜੇ ਹੋਏ ਸੀ, ਗੁਰੂ ਦੇ ਨਾਲ ਜੁੜੇ ਹੋਏ ਸੀ। ਸੋ ਜ਼ਾਹਰ ਹੈ ਕਿ ਉਹਨਾਂ ਨੇ ਜਿਹੜਾ ਇਸ ਚੈਲੰਜ ਨੂੰ ਲਿਆ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਵੀ ਇਹ ਛੱਡ ਕੇ ਆਏ ਨੇ। ਔਰ ਜਿਵੇਂ ਆਮ ਸਾਡੇ ਸਾਖੀਕਾਰ ਜਾਂ ਢਾਡੀ ਸੁਣਾਉਂਦੇ ਨੇ, ਉਹਨਾਂ ਨੇ ਕਿਹਾ ਜੀ ਤੁਸੀਂ ਤਾਂ ਮਾਝੇ ਨੂੰ ਲਾਜ ਲਵਾ ਦਿੱਤੀ, ਸਾਡੀ ਧਰਤੀ 'ਤੇ ਕੱਲ੍ਹ ਨੂੰ ਕੀ ਗੱਲ ਹੋਏਗੀ ਕਿ ਮਝੈਲ ਗੁਰੂ ਨੂੰ ਛੱਡ ਕੇ ਆ ਗਏ। ਸੋ ਕੁਛ ਵੀ ਹੈ ਉਹਦੇ 'ਚ ਥੋੜ੍ਹਾ ਬਹੁਤ ਜਿਹੜਾ ਉਹ ਟੋਟਕੇ ਵੀ ਨਾਲ ਲੱਗ ਜਾਂਦੇ ਨੇ ਸਾਰੀਆਂ ਕਹਾਣੀਆਂ ਨੂੰ ਸੁਣਾਉਣ ਦੇ, ਪਰ ਇਹ ਫੈਕਟ ਹੈ ਕਿ ਮਾਈ ਭਾਗੋ ਨੇ ਔਰ ਇਲਾਕੇ ਦੀਆਂ ਹੋਰ ਸਿੰਘਣੀਆਂ ਨੇ, ਬੀਬੀਆਂ ਨੇ, ਹੁਣ ਉਹ ਤਾਂ ਸਮਝਦੇ ਸੀ ਵੀ ਅਸੀਂ ਆਏ ਹਾਂ, ਸਾਡੀਆਂ ਘਰ ਵਾਲੀਆਂ ਭੈਣਾਂ ਮਾਵਾਂ ਖੁਸ਼ ਹੋਣਗੀਆਂ, ਪਰ ਉਹਨਾਂ ਨੂੰ ਲੱਗਾ ਵੀ ਇਹ ਤੁਸੀਂ ਜਾਨ ਦੀ ਖਾਤਰ ਗੁਰੂ ਵੱਲ ਪਿੱਠ ਕੀਤੀ ਹੈ, ਜਾਨਾਂ ਬਚਾਉਣ ਦੇ ਲਈ ਇਹ ਠੀਕ ਨਹੀਂ ਹੈ। ਸੋ ਮਾਈ ਭਾਗੋ ਜਿਹੜੀ ਹੈ ਉਹਨਾਂ ਦੀ ਕਮਾਂਡ ਥੱਲੇ ਇਹ ਜਿਹੜੇ ਡਿਜ਼ਰਟਰ ਨੇ, ਜਿਹੜੇ ਜੰਗ ਦੇ ਮੈਦਾਨ 'ਚੋਂ ਭਗੌੜੇ ਨੇ, ਬਿਦਾਵੀਏ ਨੇ, ਇਹ ਆਉਂਦੇ ਨੇ।
ਹੁਣ 10ਵੇਂ ਪਾਤਸ਼ਾਹ ਜਿਹੜੇ ਨੇ ਉਹ ਨਿਕਲ ਚੁੱਕੇ ਨੇ ਉੱਥੋਂ ਦੀਨਾ ਕਾਂਗੜ, ਔਰ ਉਹ ਸਾਰੇ ਪਾਠ ਨੂੰ ਅਸੀਂ ਦੇਖਦੇ ਹਾਂ ਮਾਛੀਵਾੜੇ ਤੋਂ ਅੱਗੇ। ਪਰ ਵਜ਼ੀਦ ਖਾਂ ਜਿਹੜਾ ਕਿ ਜਿਹਨੂੰ ਲੱਗਦਾ ਹੈ ਕਿ 10ਵੇਂ ਪਾਤਸ਼ਾਹ ਸੇਫਲੀ ਨਿਕਲ ਗਏ, ਚਮਕੌਰ ਦੀ ਗੜੀ 'ਚੋਂ ਪਰਸਿਊ ਕਰ ਰਿਹਾ। ਇੱਧਰ ਚੌਧਰੀ ਲਖਮੀਰ ਔਰ ਉਹਨਾਂ ਦੇ 2 ਭਰਾ ਜਿਨ੍ਹਾਂ ਦੇ ਕੋਲ ਉਹ ਰੁਕਦੇ ਨੇ, ਉਹਨਾਂ ਨੂੰ ਉਹ ਕਹਿੰਦਾ ਵੀ ਸਾਡੇ ਹਵਾਲੇ ਕਰੋ। ਉਹਨੇ ਕਿਹਾ ਜੀ ਨਹੀਂ, ਸਾਡੇ ਤਾਂ ਮੁਰਸ਼ਦ ਨੇ ਜੀ, ਔਰ ਅਸੀਂ ਔਰ ਮੁਸਲਮਾਨ ਸਨ। ਰਾਏ ਕੱਲਾ ਜਿਹਨੇ ਗੁਰੂ ਸਾਹਿਬ ਨੂੰ ਆਪਣੇ ਕੋਲ ਰੱਖਿਆ ਉਹ ਵੀ ਮੁਸਲਮਾਨ ਸੀ। ਸੋ ਬਹੁਤ ਵਾਰ ਇਹ ਜਿਹੜਾ ਹਿੰਦੂ ਤੋਂ ਵੀ ਪ੍ਰੋਪੇਗੈਂਡਾ ਇਹ ਸਾਰੇ ਨੂੰ ਇਸਲਾਮ ਦੇ ਅਗੇਂਸਟ ਪਾਉਣ ਦਾ, ਇਹ ਬਿਲਕੁਲ ਨਕਾਰਿਆ ਜਾਂਦਾ ਹੈ। ਸਾਰੇ ਤੋਂ ਉਸ ਟਫੈਸਟ ਘੜੀ ਦੇ ਵਿੱਚ ਵੀ ਜਿਹੜੇ ਉਹਨਾਂ ਨੂੰ ਚੌਧਰੀਆਂ ਨੂੰ ਪਤਾ ਸੀ ਕਿ ਸਾਡਾ ਘਾਣ ਬੱਚਾ ਪੀੜ ਦੇਗਾ ਵਜ਼ੀਦ ਖਾਂ, ਪਰ ਉਹਨਾਂ ਨੇ ਗੁਰੂ ਸਾਹਿਬ ਨੂੰ ਜਿਹੜਾ ਹੈ ਉਹ ਬਿਲਕੁਲ ਮਹਿਫੂਜ਼ ਰੱਖਿਆ। ਔਰ ਇਹ ਇਨ ਦਾ ਮੀਨ ਟਾਈਮ ਵਜ਼ੀਦ ਖਾਂ ਫੌਜ ਲੈ ਕੇ ਪਰਸਿਊ ਕਰ ਰਹੇ, ਔਰ ਜਿਉਂ-ਜਿਉਂ ਸਿੱਖਾਂ ਨੂੰ ਵੀ ਪਤਾ ਲੱਗਦਾ ਵੀ ਉਹਦੀ ਫੌਜ ਫਿਰ ਪਿੱਛੇ ਉਹ ਵੀ ਜੁਆਇਨ ਕਰਦੇ ਜਾਂਦੇ ਨੇ। ਔਰ ਜਿਵੇਂ ਸਾਡੀ ਪਰੰਪਰਾ ਦੱਸਦੀ ਹੈ ਕਿ ਇਹ ਖਿਦਰਾਣਾ ਨਾਂ ਦੀ ਥਾਂ ਦੇ ਉੱਤੇ ਢਾਬ ਪਾਣੀ ਦੇ ਬਹੁਤ ਵੱਡੇ ਛੱਪੜ ਨੂੰ ਅਸੀਂ ਕਵਾਂਗੇ, ਔਰ ਇਹ ਮਾਲਵੇ ਦਾ ਇਲਾਕਾ ਹੁਣ ਤਾਂ ਚਲੋ ਨਹਿਰਾਂ ਨੇ ਔਰ ਪਿਛਲੇ 40-50 ਸਾਲ 'ਚ ਬਹੁਤ ਚੇਂਜ ਹੋਈ। ਇਹ ਬੜੇ ਬੜੇ ਰੇਤ ਦੇ ਟਿੱਬੇ ਹੁੰਦੇ ਸੀ, ਬੜੇ ਬੜੇ ਡੂਨਸ, ਬੜੇ ਬੜੀਆਂ 4 ਚਫੇਰੇ ਰੇਤਾ, ਔਰ ਕੁਛ ਨਹੀਂ ਹੁੰਦਾ ਸੀ ਜੀ, ਔਰ ਪਾਣੀ ਦੂਰ ਦੂਰ ਤੱਕ ਨਹੀਂ ਸੀ ਜਿਸ ਕਿਸਮ ਦਾ ਡੈਜ਼ਰਟ। ਕਿਉਂਕਿ ਜੇ ਅਸੀਂ ਰਾਜਪੂਤਾਨੇ ਤੋਂ ਡੈਜ਼ਰਟ ਦੇਖਦੇ ਹਾਂ ਤਾਂ ਬਠਿੰਡਾ ਤੇ ਇਹ ਸਾਰੀ ਬੈਲਟ ਜਿਹੜੀ ਹੈ ਇਹ ਡੈਜ਼ਰਟ ਸੀ ਵੱਡਾ। ਔਰ ਉਹਦੇ 'ਚ ਜੇ ਤੁਸੀਂ ਜੰਗ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼, ਹਾਲਾਂਕਿ ਤੁਸੀਂ ਥੋੜ੍ਹਾ ਬਹੁਤ ਪਾਣੀ ਕੈਰੀ ਵੀ ਕਰਦੇ ਹੋ, ਅੰਨ ਵੀ ਕਰਦੇ ਹੋ, ਸਭ ਤੋਂ ਜ਼ਰੂਰੀ ਚੀਜ਼ ਪਾਣੀ ਹੁੰਦਾ। ਔਰ 10ਵੇਂ ਪਾਤਸ਼ਾਹ ਨੇ ਇਹ, ਕਿਉਂਕਿ ਜੰਗੀ ਉਹਨਾਂ ਦੀ ਸਟ੍ਰੈਟਜੀ ਦਾ ਤਾਂ ਕਿਆ ਕਹਿਣਾ, ਅੱਜ ਵੀ ਜਿੱਥੇ ਉਹਨਾਂ ਨੇ ਪਹਿਲਾ ਜੰਗ ਆਪਣੇ ਜੀਵਨ ਦਾ ਭੰਗਾਣੀ ਦਾ ਯੁੱਧ ਪਾਉਂਟਾ ਸਾਹਿਬ ਦੀ ਧਰਤੀ ਤੇ ਲੜਿਆ, ਐਸੀ ਸਟ੍ਰੈਟੇਜਿਕ ਪੋਜੀਸ਼ਨ ਹੈ ਜਦੋਂ ਇਹਨਾਂ ਦੇ ਜਰਨੈਲ ਵੀ ਜਾਂਦੇ ਨੇ ਕਹਿੰਦੇ ਵਾਹ, ਉਹ ਉਹੀ ਥਾਂ ਸੀ ਕਿ ਜਿੱਥੇ ਬਹੁਤ ਥੋੜ੍ਹੀ ਫੌਜ ਦੇ ਨਾਲ 22 ਧਾਰ ਦੇ ਪਹਾੜੀ ਰਾਜਿਆਂ ਦਾ ਮੁਕਾਬਲਾ, ਪਰ ਉਹ ਤੁਹਾਡੀ ਸਟ੍ਰੈਟੇਜਿਕ ਲੋਕੇਸ਼ਨ ਹੈ ਕਿ ਤੁਸੀਂ ਔਨ ਦਾ ਐਡਵਾਂਟੇਜੀਅਸ ਸਾਈਡ ਰੁਕਦੇ ਹੋ। ਔਰ ਇਸੇ ਤਰ੍ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਗੁਰੂ ਸਾਹਿਬ ਨੇ ਖਿਦਰਾਣੇ ਦੀ ਢਾਬ ਦੇ ਉੱਤੇ, ਪਤਾ ਹੈ ਵੀ ਕਈ ਮੀਲ ਤੱਕ ਇੱਧਰ ਨਾ ਪਾਣੀ ਹੈ ਨਾ ਉੱਧਰ ਪਾਣੀ ਹੈ, ਉਹ ਆਪਣਾ ਮੁਕਾਮ ਉੱਥੇ ਕਰਦੇ ਨੇ ਜਿੰਨੇ ਵੀ ਉਹਨਾਂ ਦੇ ਨਾਲ ਸਿੱਖ ਹੋਣਗੇ। ਔਰ ਇੱਧਰੋਂ ਹੁਣ ਕਿਉਂਕਿ ਬੇਦਾਵੀਏ ਨੇ ਸਿੱਧੇ ਗੁਰੂ ਦੇ ਸਾਹਮਣੇ ਜਾ ਨਹੀਂ ਸਕਦੇ, ਔਰ ਇਹ ਰਾਹ ਦੇ ਵਿੱਚ ਜਿੱਥੋਂ ਦੀ ਫੌਜ ਨੇ ਆਉਣਾ ਉਹਨੂੰ ਥਾਂ ਨੂੰ ਉਹ ਥੋੜ੍ਹਾ ਜਿਹਾ ਮਿੱਥ ਕੇ ਉਸ ਦੇ ਉੱਤੇ ਵੱਡੇ ਵੱਡੇ ਜਿਹੜੇ ਝਾੜ ਨੇ, ਸ਼ਰਬਸ ਜਦੋਂ ਡੈਜ਼ਰਟ ਦੇ ਵਿੱਚ ਹੁੰਦੇ, ਉਹਨਾਂ ਦੇ ਉੱਤੇ ਉਹ ਵੱਡੇ ਵੱਡੇ ਜਿਹੜੇ ਨੇ ਕੱਪੜੇ ਪਾ ਦਿੰਦੇ ਨੇ, ਲੀੜੇ ਪਾ ਦਿੰਦੇ ਨੇ, ਔਰ ਦੂਰੋਂ ਲੱਗਦਾ ਕਿ ਵੀ ਜਿਵੇਂ ਦੁਸ਼ਮਣ ਦਾ ਫੌਜੀ ਕੈਂਪ ਹੈ। ਜਿਉਂ ਹੀ ਵਜ਼ੀਦ ਖਾਂ ਦੀ ਫੌਜ ਆਉਂਦੀ ਹੈ, ਇਹ ਜਿਹੜੇ ਨੇ ਥੱਲੋਂ ਉਸ ਵੇਲੇ ਦੀਆਂ ਜਿਵੇਂ ਸ਼ਲਕਾਂ ਦੀ ਮਾਰ ਉਹਨੂੰ ਕਹਿੰਦੇ ਨੇ, ਇੱਕ ਇੱਕ ਕਰਕੇ ਗੋਲੀ ਦਾ ਚੱਲਣਾ, ਜਿੰਨਾ ਕੁ ਅਸਲਾ ਉਹਨਾਂ ਕੋਲ ਹੈ ਉਹ ਮੁੱਕ ਜਾਂਦਾ ਹੈ, ਔਰ ਉਹ ਫਿਰ ਤਲਵਾਰਾਂ ਸੂਤ ਕੇ ਬਾਹਰ ਨਿਕਲ ਆਉਂਦੇ ਨੇ ਔਰ ਦੁਸ਼ਮਣ ਦਾ ਜਿਹੜਾ ਦੀਆਂ ਸਫਾਂ 'ਚ ਵੜ ਜਾਂਦੇ ਨੇ। ਉਧਰੋਂ ਗੁਰੂ ਸਾਹਿਬ ਉਸ ਟਿੱਬੀ ਦੇ ਉੱਤੇ, ਢਾਬ ਦੇ ਉੱਤੇ, ਟਿੱਬੀ ਉੱਚੀ ਥਾਂ ਨੂੰ ਕਹਿੰਦੇ ਨੇ ਮਾਊਂਟ, ਉਸ ਤੋਂ ਤੀਰ ਚਲਾ ਰਹੇ ਨੇ, ਹੋਰ ਵੀ 4 ਚਫੇਰਿਓਂ ਜਿਹੜੇ। ਸੋ ਮੁਗਲਿਆ ਫੌਜ ਦੇ ਵਿੱਚ ਵਜ਼ੀਦ ਖਾਨ ਦੀ ਘਬਰਾਹਟ ਹੁੰਦੀ ਹੈ ਕਿ ਵੀ ਨੁਕਸਾਨ ਉਹਨਾਂ ਦਾ ਬਹੁਤ ਹੁੰਦਾ ਹੈ, ਪਾਣੀ ਨਹੀਂ ਹੈ ਉਹਨਾਂ ਦੇ ਕੋਲ। ਔਰ ਇਸ ਸਾਰੇ ਦੌਰੇ ਦੇ ਵਿੱਚ ਜਿਹੜੇ ਕੱਲਾ ਸਿੰਘ ਜਿਹੜਾ ਉਹ ਜੂਝਦਾ ਹੈ, ਮਾਈ ਭਾਗੋ ਵੀ ਜੂਝਦੀ ਹੈ, ਔਰ ਅਖੀਰ ਜਿਹੜਾ ਵਜ਼ੀਦ ਖਾਨ ਦੇ ਨਾਲ ਜਿਹੜੇ ਐਡਵਾਈਜ਼ਰ ਨੇ ਮਾਲਵੇ ਦੀ ਉਸ ਬੈਲਟ ਦੇ, ਜਿਹੜੇ ਗੁਰੂ ਸਾਹਿਬ ਨਾਲ ਸਿੰਪਥਾਈਜ਼ ਵੀ ਕਰਦੇ ਨੇ, ਉਹ ਵੀ ਉਹਨੂੰ ਕਹਿੰਦੇ ਨੇ ਵੀ ਅੱਗੇ ਉਹਨਾਂ ਦੀ ਹੋਰ ਫੌਜ ਹੈ ਔਰ ਇੱਥੇ ਪਾਣੀ ਨਹੀਂ ਹੈ, ਫੌਜ ਵੀ ਤਰਾ ਕਰਦੀ ਹੈ, ਸੋ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ। ਸੋ ਇਹ ਜਿਹਨੂੰ ਤੁਸੀਂ ਕਹੋਗੇ ਕਿ ਹੈਂਡਸ ਡਾਊਨ ਵਿਕਟਰੀ ਹੈ ਉਸ ਖਿਦਰਾਣੇ ਦੀ ਢਾਬ ਦੇ ਕੰਢੇ ਦੀ ਇਸ ਜੰਗ ਦੇ ਵਿੱਚ। ਹੁਣ 10ਵੇਂ ਪਾਤਸ਼ਾਹ ਉਸ ਟਿੱਬੀ ਤੋਂ ਥੱਲੇ ਉਤਰਦੇ ਨੇ, ਜੰਗ ਦੇ ਮੈਦਾਨ 'ਚ ਆਉਂਦੇ ਨੇ, 4 ਚਫੇਰੇ ਆਲਮੋਸਟ ਸਾਰੇ ਸ਼ਹੀਦ ਹੋ ਚੁੱਕੇ ਨੇ, ਕੱਲੇ ਸਿੱਖ ਦੇ ਕੋਲ। ਔਰ ਉਹਨਾਂ 'ਚ ਜਿਹੜਾ 40 ਸਿੱਖਾਂ ਦਾ ਜਥੇਦਾਰ ਭਾਈ ਮਹਾਂ ਸਿੰਘ, ਸਾਡਾ ਇਤਿਹਾਸ ਉਹਨਾਂ ਦਾ ਨਾਂ ਦਿੰਦਾ ਹੈ, ਉਹ ਕੱਲੇ ਸਿੱਖ ਦੇ ਕੋਲ ਜਿਹੜਾ ਉਸ ਬੈਠਦੇ ਨੇ, ਉਹਦਾ ਸਿਰ ਆਪਣੀ ਗੋਦ ਦੇ ਵਿੱਚ ਲੈ ਕੇ ਰੁਮਾਲ ਦੇ ਨਾਲ ਮੂੰਹ ਸਾਫ਼ ਕਰਦੇ ਨੇ। ਕਿਸੇ ਨੂੰ ਇਹ ਮੇਰਾ 5000 ਇਹ ਮੇਰਾ 10,000, ਇਹ ਮਨਸਬਦਾਰੀਆਂ ਸੀ ਉਹਨਾਂ ਜ਼ਮਾਨਿਆਂ 'ਚ ਵੀ। ਮੁਗਲਾਂ ਦੇ ਕੋਰਟ 'ਚ ਜਿਹੜੇ ਬਹਾਦਰੀ ਕਰਨ ਵਾਲੇ ਸੀ ਉਹਨਾਂ ਨੂੰ ਇਹ ਟਾਈਟਲ ਦਿੱਤੇ ਜਾਂਦੇ ਸੀ। ਔਰ ਇਸ ਤਰ੍ਹਾਂ ਕਰਦੇ ਫਿਰ ਉਹ ਮਹਾਂ ਸਿੰਘ ਦੇ ਕੋਲ ਆਉਂਦੇ ਨੇ, ਜਿਹੜਾ ਅਜੇ ਸਿਸਕ ਰਿਹਾ, ਉਹਨਾਂ ਨੇ ਜਿਹੜਾ ਚੜ੍ਹਾਈ ਨਹੀਂ ਕੀਤੀ ਹੈ, ਸ਼ਹੀਦੀ ਨਹੀਂ ਅਜੇ ਮਿਲੀ ਹੈ, ਔਰ ਉਹਨਾਂ ਸੀਸ ਭਾਈ ਮਹਾਂ ਸਿੰਘ ਦਾ ਆਪਣੀ ਗੋਦ 'ਚ ਰੱਖ ਕੇ ਗੁਰੂ ਸਾਹਿਬ ਕਹਿੰਦੇ ਨੇ। ਔਰ ਇਹ ਇੱਕ ਬੜਾ ਇੱਕ ਡਰਾਮੈਟਿਕ ਤਰੀਕੇ ਦੇ ਨਾਲ ਸੁਣਾਉਣ ਦਾ ਅੰਦਾਜ਼ ਹੈ। ਜਿੰਨੀ ਵਾਰੀ ਵੀ ਮੈਂ ਸੁਣਾਉਣ ਦੀ ਕੋਸ਼ਿਸ਼ ਕਰਦਾ ਜਾਂ ਸੁਣਦਾ, ਅੱਖਾਂ 'ਚੋਂ ਤੁਸੀਂ ਅਥਰੂ ਰੋਕ ਨਹੀਂ ਸਕਦੇ ਕਿ ਉਹ ਕੀ ਲਾਸਟ ਸਿਨੇਰੀਓ ਹੋਏਗਾ ਕਿ ਗੁਰੂ ਆਪਣੇ ਸਿੱਖ ਨੂੰ ਕਹਿ ਰਿਹਾ ਮੰਗ, ਇਸ ਕੁੱਲ ਕਾਇਨਾਤ ਦੇ ਵਿੱਚ ਜੋ ਚੀਜ਼ ਤੈਨੂੰ ਚਾਹੀਦੀ ਹੈ ਉਹ ਮੰਗ, ਤੇ ਸਿੱਖ ਕਹਿੰਦਾ ਕਿ ਜੀ ਜੇ ਮਹਾਰਾਜ ਟੁੱਟੇ ਹੋ ਤੇ ਉਹ ਬੇਦਾਵਾ ਪਾੜ ਦਿਓ,
ਜਿਹੜਾ ਅਸੀਂ ਅੰਗੂਠੇ ਲਾ ਕੇ ਲਿਖ ਕੇ ਦੇ ਕੇ ਆਏ ਸੀ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੱਖ ਨਹੀਂ। ਔਰ ਗੁਰੂ ਸਾਹਿਬ ਉਸ ਦੇ ਸਾਹਮਣੇ ਉਸ ਵਿਦਾਵੇ ਨੂੰ ਪਾੜਦੇ ਨੇ ਆਪਣੇ ਕਮਰ ਕੱਸੇ ਚੋਂ ਕੱਢ ਕੇ। ਔਰ ਇਹ ਇੱਕ ਯੂਨੀਕ, ਔਰ ਮੈਂ ਅੱਜ ਜਦੋਂ ਇਸ ਦਿਨ ਨੂੰ ਵਿਚਾਰ ਕਰ ਰਿਹਾ, ਮੈਂ ਆਪਣਾ ਬੀਤਿਆ ਵਰਾ ਇਸ ਸਾਰੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਖੁਨਾਮੀਆਂ ਕੀਤੀਆਂ ਨੇ, ਕਿੰਨੇ ਕੁ ਗੁਨਾਹ ਕੀਤੇ ਨੇ, ਕਿੰਨੇ ਕੁ ਪਿਆਰਿਆਂ ਦੇ ਦਿਲ ਦੁਖਾਏ ਨੇ। ਔਰ ਮੈਂ ਸਮਝਦਾ ਹਾਂ ਵੀ ਗੁਰੂ ਵੱਲ ਕਿੰਨੀ ਵਾਰ ਪਿੱਠ ਕੀਤੀ ਹੈ ਜਦੋਂ ਅਸੀਂ ਗੁਰੂ ਹੁਕਮ ਨੂੰ ਨਹੀਂ ਮੰਨਦੇ ਡੇ ਟੂ ਡੇ ਜ਼ਿੰਦਗੀ। ਸੋ ਮੈਂ ਸਮਝਦਾ ਵੀ ਇਹ ਸਾਡੇ ਲਈ, ਇਹ ਸਿਰਫ ਭਾਈ ਮਹਾਂ ਸਿੰਘ ਨੇ ਤਾਂ ਆਪਣਾ ਬੇਦਾਵਾ ਪੜਵਾ ਲਿਆ, ਉਹਨਾਂ 40 ਨੇ ਮੁਕਤੇ ਦਾ ਲਕਬ ਪਾਇਆ, ਪਰ ਅਸੀਂ ਆਪਣੇ ਬੇਦਾਵੇ ਜਿਹੜੇ ਰੂਸ ਦਿੰਦੇ ਅਸੀਂ ਕਦੋਂ ਪੜਵਾਣੇ ਨੇ। ਸੋ ਮੈਂ ਸਮਝਦਾ ਵੀ ਅਸੀਂ ਗੁਰੂ ਕੇ ਹਜ਼ੂਰ ਆਪਣੇ ਇਸ ਗੁਨਾਹ ਨੂੰ ਕਬੂਲ ਕਰੀਏ ਕਿ ਭਾਈ ਅਸੀਂ ਕਿਵੇਂ ਗੁਰੂ ਦੇ ਦੱਸੇ ਰਸਤੇ ਤੋਂ ਭਟਕਦੇ ਹਾਂ। ਸਾਡੇ ਲਈ ਕੌਮੀ ਆਜ਼ਾਦੀ ਜਿਹੜਾ ਅਲਟੀਮੇਟ ਸਾਡੀ ਡੈਸਟਨੀ ਹੈ। ਔਰ ਜੇ ਅਸੀਂ ਉਹਨਾਂ ਸਾਰੀਆਂ ਸ਼ਹੀਦੀਆਂ ਦੀ ਗੱਲ ਕਰੀਏ, ਬੇਸ਼ੱਕ ਧਰਮ ਦੀ ਕਮਾਈ ਦਾ ਇੱਕ ਆਪਣਾ ਸਪਿਰਿਚੁਅਲ ਮੁਕਾਮ ਹੈ, ਪਰ ਕੁੱਲ ਮਿਲਾ ਕੇ ਇਹ ਉਸ ਧਰਤੀ ਤੋਂ ਜ਼ੁਲਮ ਦਾ ਨਾਸ ਕਰਨ ਦੇ ਲਈ ਇਹ ਵਿੱਢੀ ਜੰਗ ਸੀ। ਔਰ ਅੱਜ ਵੀ ਜਿਨ੍ਹਾਂ ਨੇ ਗੁਰੂ ਦੀ ਗੋਦ ਹਾਸਲ ਕੀਤੀ, ਸਾਡੇ ਲਈ ਤਾਂ ਮੁਕਤਾ ਉਹ ਹੈ ਜਿਹਨੂੰ ਗੁਰੂ ਦੀ ਗੋਦ ਮਿਲੀ ਜੀ। ਤੇ ਅਸੀਂ ਜੇ ਅੱਜ ਦੇ ਦੌਰ ਦੇ ਸਾਡੇ 1.5 ਲੱਖ ਤੋਂ ਜ਼ਿਆਦਾ ਗੁਰੂ ਦੇ ਪੁੱਤਰ ਪੁੱਤਰੀਆਂ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ, ਉਹਨਾਂ ਵੱਲ ਪਿੱਠ ਕਰੀਏ, ਉਹਨਾਂ ਦੀ ਸੋਚ ਵੱਲ ਪਿੱਠ ਕਰੀਏ, ਤੇ ਫਿਰ ਅਸੀਂ ਕੀ ਕਹਾਵਾਂਗੇ ਗੁਰੂ ਦੇ ਸਾਹਮਣੇ? ਅਸੀਂ ਬੇਦਾਵੀਏ ਹੀ ਰਵਾਂਗੇ। ਸੋ ਭਾਈ ਮਹਾਂ ਸਿੰਘ ਤਾਂ ਦਾਅਵੇਦਾਰ ਬਣਦੇ ਨੇ, ਔਰ ਮਾਈ ਭਾਗੋ ਜਿਹੜੇ ਕਿ ਬਹੁਤ ਸਖਤ ਜ਼ਖਮੀ ਹਾਲਤ 'ਚ ਨੇ, ਉਹਨਾਂ ਦਾ ਜਿਹੜਾ ਉਹਨਾਂ ਨੂੰ ਜੰਗ ਦੇ ਮੈਦਾਨ 'ਚੋਂ ਜਿਹੜਾ ਟ੍ਰੀਟਮੈਂਟ ਉਹਨਾਂ ਦੀ ਹੁੰਦੀ ਹੈ, ਔਰ ਬਹੁਤ ਜਲਦੀ ਉਹ ਰਿਕਵਰ ਕਰ ਜਾਂਦੇ ਨੇ। ਔਰ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਹਿਲੀ ਸਿੰਘਣੀ ਬਾਡੀਗਾਰਡ ਕਹਿਣਾ ਹੋਏ ਤਾਂ ਉਹ ਪੂਰੇ ਜਿਹੜਾ ਨਿਹੰਗ ਬਾਣੇ 'ਚ ਹੁੰਦੇ ਸਨ, ਖਾਲਸਾਈ ਬਾਣੇ 'ਚੋਂ 10ਵੇਂ ਪਾਤਸ਼ਾਹ ਦੇ ਨਾਲ ਰਹੇ। ਜਦੋਂ 10ਵੇਂ ਪਾਤਸ਼ਾਹ ਹਜ਼ੂਰ ਸਾਹਿਬ ਗਏ ਦੱਖਣ ਵੱਲ, ਸੋ ਉਹਨਾਂ ਦੇ ਨਾਲ ਰਹੇ, ਔਰ ਉੱਥੇ ਲੰਬਾ ਵਕਤ ਉਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਸਿੱਖੀ ਦਾ। ਔਰ ਕਾਫੀ ਵਰਿਆਂ ਬਾਅਦ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ ਨਾਨਕ ਝੀਰਾ ਗੁਰਦੁਆਰਾ ਸਾਹਿਬ ਵੀ ਹੈ, ਜਿੱਥੇ ਉਹਨਾਂ ਨੇ ਫਿਰ ਆਪਣਾ ਜਿਹੜਾ ਚੜ੍ਹਾਈ ਕੀਤੀ। ਔਰ ਤਖਤ ਸਾਹਿਬ 'ਚ ਜਿਹੜੇ ਸ਼ਸਤਰ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਮਾਈ ਭਾਗੋ ਦਾ ਨਾਗਣੀ ਬਰਛਾ ਵੀ ਹੈ। ਨਾਗਣੀ ਦਾ ਮਤਲਬ ਇਹ ਹੁੰਦਾ ਹੈ ਬਰਛਾ ਇੱਕ ਵੱਡੇ ਲੱਕੜ ਦੇ ਨਾਲ, ਜਿਹਦੇ 'ਚ ਜਿਵੇਂ ਨਾਗਣੀ ਦੇ ਵਲ ਹੁੰਦੇ ਨੇ ਇਵੇਂ ਦੀ ਉਹ ਹਥਿਆਰ ਹੁੰਦਾ ਹੈ, ਉਹ ਰੱਖਿਆ ਹੋਇਆ ਹੈ। ਸੋ ਅਸੀਂ ਜਿੱਥੇ ਅੱਜ ਸਮੂਹ ਸਿੱਖ ਸੰਗਤਾਂ ਨੂੰ ਜਿਹੜੀਆਂ ਦੁਨੀਆ ਭਰ ਦੇ ਵਿੱਚ ਅੱਜ ਔਰ ਕਈ ਥਾਵਾਂ ਤੇ ਕੱਲ੍ਹ ਇਹ ਸੈਲੀਬ੍ਰੇਟ ਦਿਨ ਹੋਏਗਾ, ਉਹਦੇ 'ਚ ਇਹ ਯਾਦ ਦਹਾਨੀ ਵੀ ਕਰਵਾਉਂਦੇ ਆ ਕਿ ਸਾਡੇ ਸਾਹਮਣੇ ਵੀ ਇਹ ਮੌਕਾ ਹੈ ਕਿ ਆਪਣੇ ਜੀਵਨ ਕਾਲ ਦਾ ਅਗਲਾ ਵਰਾ ਆਉਣਾ ਨਹੀਂ ਆਉਣਾ, ਹਰ ਜਪੰਦਿਆਂ ਖਿਨ ਢਿੱਲ ਨਾ ਕੀਚਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਸੋ ਅਸੀਂ ਗੁਰੂ ਤੋਂ ਵੀ ਆਪਣੀਆਂ ਭੁੱਲਾਂ ਬਖਸ਼ਾਈਏ ਤੇ ਆਪਣੇ ਫੈਲੋ ਗੁਰਸਿੱਖਾਂ ਤੋਂ ਵੀ, ਵੀਰਾਂ ਭੈਣਾਂ ਤੋਂ ਵੀ। ਔਰ ਘੱਟੋ ਘੱਟ ਮੈਂ ਜ਼ਰੂਰ ਗੁਜ਼ਾਰਿਸ਼ ਕਰਦਾ ਹਾਂ ਕਿ ਭਾਈ ਸਤਿਗੁਰੂ ਰਹਿਮਤ ਕਰਨ, ਸਾਨੂੰ ਸਿੱਖ ਦੀ ਦਾਅਵੇਦਾਰੀ ਦੇਣ। ਔਰ ਇਹ ਸਿੱਖ ਔਰ ਗੁਰੂ ਦੇ ਰਿਸ਼ਤੇ 'ਚ ਅਲਟੀਮੇਟਲੀ ਦਾਅਵੇਦਾਰੀ ਤਾਂ ਗੁਰੂ ਦੀ ਹੈ, ਪਰ ਜਦੋਂ ਸਿੱਖ ਆਪਣਾ ਆਪਾ ਗੁਰੂ ਨੂੰ, ਸਿੱਖ ਦਾ ਮਤਲਬ ਹੀ ਸੀਕਰ ਆਫਟਰ ਦਾ ਟਰੂਥ ਹੈ, ਤੇ ਸਿੱਖ ਗੁਰੂ ਨੂੰ ਆਪਾ ਦੇ ਕੇ ਹੀ ਸਿੱਖ ਬਣਦਾ। ਔਰ ਜਿਸ ਦਿਨ ਉਸ ਦੀ ਇਹ ਗੱਲ, ਉਸ ਦੀ ਮਨਮਤ ਮੁੱਕ ਜਾਂਦੀ ਹੈ, ਗੁਰੂ ਦੀ ਭਾਵਨਾ ਦੇ ਵਿੱਚ, ਗੁਰੂ ਦੇ ਹੁਕਮ ਦੇ ਵਿੱਚ ਉਹ ਜਿਉਂਦਾ, ਤੇ ਫਿਰ ਚਾਰ ਚਫੇਰੇ ਆਨੰਦ ਸੁਖ ਹੁੰਦੇ। ਔਰ ਜਦੋਂ ਤੱਕ ਅਸੀਂ ਜਿਹੜਾ ਆਪਨ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ, ਸੋ ਜਦੋਂ ਤੱਕ ਅਸੀਂ ਆਪਣੀ ਮਨ ਦੇ ਭਾਣੇ ਦੇ, ਆਪਣੀ ਮਨ ਦੇ ਮੁਤਾਬਕ ਚੱਲਾਂਗੇ, ਵਿਛੜਿਆ, ਔਰ ਜਿਹੜਾ ਵਿਛੜਦਾ ਉਹ ਚੋਟਾਂ ਖਾਂਦਾ, ਉਹ ਦਰਦ ਸਹਿਰਦਾ। ਸੋ ਇਹ ਅੱਜ ਦਾ ਖਾਸ ਦਿਨ ਜਿਹੜਾ ਉਹ ਅਸੀਂ ਉਹਨਾਂ 40 ਮੁਕਤਿਆਂ ਮਾਈ ਭਾਗੋ ਤੇ ਉਹਨਾਂ ਦਾਅਵੇਦਾਰਾਂ ਦੇ ਨਾਂ ਸਮਰਪਿਤ ਕਰਦੇ ਹਾਂ। ਔਰ ਗੁਰੂ ਤੋਂ ਇਹ ਜਿਹੜਾ ਅਰਦਾਸ ਕਰਦੇ ਹਾਂ ਗੁਰੂ ਚਰਨਾਂ 'ਚ ਕਿ ਸਾਨੂੰ ਬੇਦਾਵੀਆਂ ਨੂੰ ਵੀ ਸਤਿਗੁਰੂ ਦਾਅਵੇਦਾਰ ਬਣਾਉਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮਾਘ ਦਾ ਦਿਹਾੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।